ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਇੱਕ ਹੋਰ ਨਵੀਂ ਰਿਪੋਰਟ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਭਗਵੰਤ ਮਾਨ ਸਰਕਾਰ ਤੇ ਗਵਰਨਰ ਦੇ ਵਿਚਾਲੇ ਜਿਹੜੀ ਖਿੱਚੋਤਾਣ ਚੱਲ ਰਹੀ ਹੈ ਔਰ ਲੰਮੇ ਸਮੇਂ ਤੋਂ ਕਿਹਾ ਜਾ ਰਿਹਾ ਸੀਗਾ ਕਿ ਗਵਰਨਰ ਸਾਹਿਬ ਇਹ ਜਿਹੀ ਚਿੱਠੀ ਜਾਇਜ਼ ਜਾਂ ਧਮਕੀ ਭਰਿਆ ਲਹਿਜ਼ਾ ਵਰਤ ਸਕਦੇ ਨੇ ਤਾਂ ਉਹਨਾਂ ਨੇ ਉਹ ਗੱਲ ਬਿਲਕੁਲ ਸੱਚ ਕਰ ਵਿਖਾਈ। ਉਹਨਾਂ ਨੇ ਆਪਣੀ ਇੱਕ ਚਿੱਠੀ ਦੇ ਵਿੱਚ ਇਹ ਗੱਲ ਕਹਿ ਦਿੱਤੀ ਹੈ ਕਿ ਮੈਂ ਤੁਹਾਡੇ ਤੋਂ ਸਹਿਯੋਗ ਦੀ ਉਮੀਦ ਕਰਦਾ। ਮੈਂ ਤੁਹਾਨੂੰ ਇਹ ਕਹਿ ਰਿਹਾ, ਮੈਂ ਪਹਿਲਾਂ ਕਹਿੰਦੇ ਕਿ ਮੈਂ ਤੁਹਾਨੂੰ ਸਲਾਹ ਦੇ ਰਿਹਾ, ਫਿਰ ਕਹਿੰਦੇ ਕਿ ਮੈਂ ਤੁਹਾਨੂੰ ਕਹਿ ਰਿਹਾ, ਅਤੇ ਫਿਰ ਅਖੀਰ ਦੇ ਵਿੱਚ ਉਹ ਕਹਿੰਦੇ ਨੇ ਕਿ ਮੈਂ ਤੁਹਾਨੂੰ ਚੇਤਾਵਨੀ ਦਿੰਦਾ ਕਿ ਜੇਕਰ ਤੁਸੀਂ ਇਹ ਕੰਮ ਨਾ ਕੀਤੇ, ਮੇਰੇ ਕੰਮਾਂ ਦਾ ਜਵਾਬ ਨਾ ਦਿੱਤਾ ਤਾਂ ਪੰਜਾਬ ਦੇ ਵਿੱਚ ਮੈਂ ਰਾਸ਼ਟਰਪਤੀ ਰਾਜ ਲਾ ਦੇਣਾ ਵਾ ਜਾਂ ਲਾਉਣ ਦੀ ਸਿਫਾਰਿਸ਼ ਕਰ ਦਿਆਂਗਾ। ਹੁਣ ਇਸੇ ਸੰਦਰਭ ਦੇ ਵਿੱਚ ਇਸੇ ਪੂਰੇ ਪ੍ਰਕਰਨ ਨੂੰ ਆਪਾਂ ਤਹਿਕੀਕਾਤ ਤੌਰ 'ਤੇ ਦੇਖਾਂਗੇ ਕਿ ਇਹ ਕਿੱਥੇ ਕਿਹੜੀ ਚੀਜ਼ ਸਹੀ ਹੈ ਅਤੇ ਕਿਹੜੀ ਚੀਜ਼ ਗਲਤ ਹੈ। ਕੁਝ ਥਾਵਾਂ 'ਤੇ ਮਾਨ ਸਰਕਾਰ ਦੀ ਆਪ ਹੁਦਰਾਪਨ ਜਿਹੜਾ ਉਹ ਤੁਹਾਨੂੰ ਲੱਗਦਾ ਹੋਊਗਾ, ਪਰ ਕੁਝ ਥਾਵਾਂ 'ਤੇ ਗਵਰਨਰ ਸਾਹਿਬ ਵੀ ਸਹੀ ਨਹੀਂ ਹੈ। ਸੋ ਇਸ ਰਿਪੋਰਟ ਦੇ ਵਿੱਚ ਦੋਵਾਂ ਧਿਰਾਂ ਦੇ ਵੱਲੋਂ ਜਿਹੜੀਆਂ ਅਣਗਹਿਲੀਆਂ ਅਤੇ ਜੋ ਹੰਕਾਰ ਭਰਿਆ ਵਤੀਰਾ, ਜੋ ਅੜੀਅਲ ਭਰਿਆ ਵਤੀਰਾ ਵਰਤਿਆ ਜਾ ਰਿਹਾ, ਉਸ ਬਾਬਤ ਆਪਾਂ ਗੱਲਬਾਤ ਕਰਾਂਗੇ ਕਿ ਐਡੀ ਕਿੰਨੀ ਕਾਖਰ ਆ ਗਈ ਹੈ ਕਿ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਉਣਾ ਪਵੇ। ਸ਼ੁਰੂਆਤ ਕਰਦੇ ਹਾਂ ਰਾਜਪਾਲ ਸਾਹਿਬ ਤੋਂ। ਉਹਨਾਂ ਨੇ ਕਿਹਾ ਕਿ ਹੁਣ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ। ਪਹਿਲਾਂ ਤਾਂ ਉਹਨਾਂ ਨੇ ਆਪਣੀ ਚਿੱਠੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਤੁਹਾਨੂੰ ਸਲਾਹ ਦਿੰਦਾ ਹਾਂ, ਮੈਂ ਤੁਹਾਨੂੰ ਕਹਿ ਰਿਹਾ, ਅਤੇ ਫਿਰ ਉਹ ਤੀਜੀ ਚੇਤਾਵਨੀ ਕਹਿੰਦੇ ਕਿ ਕਿਤੇ ਮੈਨੂੰ ਇੱਥੋਂ ਤੱਕ ਨਾ ਜਾਣਾ ਪਵੇ ਕਿ ਮੈਂ ਰਾਸ਼ਟਰਪਤੀ ਨੂੰ ਲਿਖਾਂ ਕਿ ਇੱਥੇ ਮਸ਼ੀਨਰੀ ਕੰਮ ਨਹੀਂ ਕਰ ਰਹੀ ਅਤੇ ਪ੍ਰੈਜ਼ੀਡੈਂਟ ਰੂਲ ਲਾ ਦਿੱਤਾ ਜਾਵੇ। ਹੁਣ ਪੰਜਾਬ ਵਰਗਾ ਸੂਬਾ ਜਿੱਥੇ ਸਿਰਫ ਇੱਕ ਸਰਕਾਰ ਚਿੱਠੀਆਂ ਦਾ ਜਵਾਬ ਨਹੀਂ ਦੇ ਰਹੀ, ਮਿਸਾਲ ਦੇ ਤੌਰ 'ਤੇ, ਪਰ ਇੱਕ ਪਾਸੇ ਮਣੀਪੁਰ ਆ ਜਿੱਥੇ ਕੁੱਕੀ ਅਤੇ ਮਤਈ ਭਾਈਚਾਰਿਆਂ ਦੇ ਦਰਮਿਆਨ ਹਿੰਸਕ ਝੜਪਾਂ ਹੋ ਰਹੀਆਂ ਨੇ ਔਰ ਉੱਥੇ ਇੰਨੇ ਬੁਰੇ ਹਾਲਾਤ ਹੈ ਕਿ ਪੁਲਿਸ ਦੇ ਥਾਣਿਆਂ ਦੇ ਵਿੱਚੋਂ ਹਥਿਆਰ ਚੱਕੇ ਜਾ ਰਹੇ ਨੇ। ਉੱਥੇ ਦੋ ਭਾਈਚਾਰਿਆਂ ਦੇ ਦਰਮਿਆਨ ਇੰਨਾ ਕੁ ਟਕਰਾਅ ਕਿ ਕੁੱਕੀ ਭਾਈਚਾਰਿਆਂ ਦੇ ਵਿੱਚ ਡਾਕਟਰ ਜਿਹੜੇ ਕੰਮ ਕਰਦੇ ਉਹ ਮਤਈ 'ਚ ਨਹੀਂ ਜਾ ਸਕਦੇ। ਇਹਨਾਂ ਉੱਥੇ ਸਿਹਤ ਜਿਹੜਾ ਸਿਸਟਮ ਹੈ, ਇਹਨਾਂ ਉੱਥੋਂ ਦਾ ਜਿਹੜਾ ਸੋਸ਼ਲੀ ਸਿਸਟਮ ਆ ਉਹ ਡਗਮਗਾ ਗਿਆ ਔਰ ਫੌਜ ਦੇ ਕੋਲੇ ਉਹ ਇਲਾਕੇ ਨੇ ਅਤੇ ਉੱਥੇ ਕਿਹਦੀ ਸਰਕਾਰ ਹੈ? ਬੀਰੇਨ ਸਿੰਘ ਦੀ। ਉੱਥੇ ਮੁੱਖ ਮੰਤਰੀ ਜਿਹੜੇ ਨੇ ਉਹ ਭਾਜਪਾ ਦੇ ਨੇ ਅਤੇ ਹਾਲੇ ਤੱਕ ਡਬਲ ਇੰਜਨ ਦੀ ਸਰਕਾਰ ਜਿਹਨੂੰ ਕਿਹਾ ਜਾਂਦਾ, ਉਹ ਸਰਕਾਰ ਨੂੰ ਉਸ ਮਾਮਲੇ ਦੇ ਵਿੱਚ ਨਾ ਤਾਂ ਬਰਖਾਸਤ ਕੀਤਾ ਗਿਆ, ਇੱਥੋਂ ਤੱਕ ਕਿ ਉੱਥੋਂ ਦੋ ਨਗਨ ਔਰਤਾਂ ਦੀ ਵੀਡੀਓ ਵਾਇਰਲ ਹੋਣ ਦੇ ਮਾਮਲੇ ਦੇ ਵਿੱਚ ਭਾਰਤ ਨੂੰ ਪੂਰੇ ਵਰਲਡ ਦੇ ਵਿੱਚ ਸ਼ਰਮਸਾਰ ਹੋਣਾ ਪਿਆ ਵਾ। ਅਤੇ ਉੱਦਾਂ ਮੁੱਖ ਮੰਤਰੀ ਕਹਿੰਦਾ ਕਿ ਅਸੀਂ ਇਸੇ ਲਈ ਇੰਟਰਨੈਟ ਬੰਦ ਕੀਤਾ ਸੀਗਾ ਕਿ ਇਹ ਸਾਰਾ ਕੁਝ ਬਾਹਰ ਨਾ ਜਾਵੇ, ਤਾਂ ਕਿ ਜੇ ਬਾਹਰ ਨਾ ਜਾਵੇ ਤਾਂ ਕਿ ਤੁਸੀਂ ਇਹਨੂੰ ਸਹਿਮਤੀ ਦਿੱਤੀ ਹੋਈ ਹੈ ਕਿ ਇੱਥੇ ਸਾਰਾ ਕੁਝ ਹੋ ਹੀ ਜਾਵੇ, ਬਾਹਰ ਨਾ ਜਾਵੇ ਪਰ ਇੱਥੇ ਜੋ ਕੁਝ ਹੁੰਦਾ ਉਹ ਹੋ ਹੀ ਜਾਵੇ। ਅਤੇ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਕਿ ਅਕਸਰ ਕਿਸੇ ਮਸਲੇ 'ਤੇ ਘੱਟ ਬੋਲਦੇ ਨੇ, ਉਹਨਾਂ ਨੂੰ ਵੀ ਇਸ ਮਾਮਲੇ 'ਤੇ ਆਪਣੀ ਟਿੱਪਣੀ ਜਿਹੜੀ ਉਹ ਕਰਨੀ ਪਈ ਸੀਗੀ। ਅਤੇ ਉਸ ਤੋਂ ਬਾਅਦ ਮਣੀਪੁਰ ਦੇ ਵਿੱਚ ਰਾਸ਼ਟਰਪਤੀ ਰਾਜ ਲੱਗਣ ਦੀ ਸਿਫਾਰਿਸ਼ ਨਹੀਂ ਆਈ, ਤਾਂ ਪੰਜਾਬ ਦੇ ਵਿੱਚ ਇਹ ਰਾਸ਼ਟਰਪਤੀ ਰਾਜ ਲਾਉਣ ਦੀ ਸਿਫਾਰਿਸ਼ ਕੀਤੀ ਜਾ ਰਹੀ ਹੈ ਜਾਂ ਕਹਿਣ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ। ਅਤੇ ਇਹਦਾ ਮਤਲਬ ਕੀ ਕੱਢਿਆ ਜਾਵੇ? ਗਵਰਨਰ ਜਿਹੜੇ ਕਿ ਸੰਵਿਧਾਨਕ ਸਭ ਤੋਂ ਉੱਚਾ ਅਹੁਦੇ 'ਤੇ ਬੈਠੇ ਨੇ, ਤਾਂ ਅਥਾਰਟੀ ਉਹਨਾਂ ਕੋਲ ਸੰਵਿਧਾਨਕ ਅਥਾਰਟੀ, ਕੰਸਟੀਟਿਊਸ਼ਨਲ ਅਥਾਰਟੀ ਹੈ, ਤਾਂ ਉਹ ਇਸ ਮਾਮਲੇ ਦੇ ਵਿੱਚ ਹੁਣ ਥ੍ਰੈਟ ਕਿਉਂ ਕਰ ਰਹੇ ਨੇ ਪੰਜਾਬ ਸਰਕਾਰ ਨੂੰ? ਉਹ ਲਗਾਤਾਰ ਇਸ ਤਰ੍ਹਾਂ ਪੇਸ਼ ਆ ਰਹੇ ਨੇ ਜਿਵੇਂ ਉਹ ਗਵਰਨਰ ਨਾ ਹੋ ਕੇ ਭਾਜਪਾ ਦੇ ਪ੍ਰਧਾਨ ਹੋਣ। ਖੈਰ, ਇਹ ਇੱਕ ਪ੍ਰਕਰਨ ਹੈ। ਦੂਜਾ ਪਹਿਲੂ ਇਹ ਕਿ ਇਸ ਮਾਮਲੇ ਦੇ ਵਿੱਚ ਮਾਨ ਸਰਕਾਰ ਦਾ ਅੜੀਅਲ ਰਵੱਈਆ, ਸਰਕਾਰ ਜਿਹੜੀ ਆ ਉਹਨੂੰ ਚਾਹੀਦਾ ਹੈ ਕਿ ਇਹ ਅੜੀਅਲ ਰਵੱਈਆ ਛੱਡ ਕੇ ਇੱਕ ਜਿਹੜਾ ਰਾਬਤਾ ਹੁੰਦਾ ਰਾਜਪਾਲ ਅਤੇ ਸਰਕਾਰ ਦੇ ਦਰਮਿਆਨ ਉਹ ਕਾਇਮ ਕੀਤਾ ਜਾਵੇ, ਕਿਉਂਕਿ ਇਸ ਅੜੀਅਲ ਰਵੱਈਏ ਦੇ ਵਿੱਚੋਂ ਨਿਕਲਣਾ ਕੁਛ ਨਹੀਂ ਹੈ। ਤੁਸੀਂ ਜ਼ਿੱਦ ਫੜੀ ਬੈਠੇ ਹੋ ਕਿ ਅਸੀਂ ਜਵਾਬ ਨਹੀਂ ਦੇਣਾ, ਅਤੇ ਉਹ ਦੂਜੇ ਪਾਸੇ ਜ਼ਿੱਦ ਫੜੀ ਬੈਠੇ ਕਿ ਅਸੀਂ ਇਸੇ ਤਰ੍ਹਾਂ ਹੀ ਬਾਂਹ ਮਰੋੜ ਕੇ ਰੱਖਣੀ ਹੈ। ਸੋ ਇਹ ਟਕਰਾਅ ਵਾ, ਪਰ ਇਸ ਟਕਰਾਅ ਦੇ ਨਾਲ ਪੰਜਾਬ ਨੂੰ ਬਹੁਤ ਨੁਕਸਾਨ ਹੋਣਾ ਵਾ। BJP ਸਟੇਟਸ ਦੇ ਵਿੱਚ ਰਾਜਪਾਲਾਂ ਦਾ ਵਤੀਰਾ ਇੱਕ ਵੱਖਰੀ ਤਰ੍ਹਾਂ ਦਾ ਵਾ। ਉੱਥੇ ਉਹ ਕੰਸਟੀਟਿਊਸ਼ਨਲ ਅਥਾਰਟੀ ਨਾ ਹੋ ਕੇ ਸਗੋਂ ਭਾਜਪਾ ਦੇ ਲੀਡਰ ਵਜੋਂ ਜ਼ਿਆਦਾ ਵਿਚਰਦੇ ਨੇ। ਅਤੇ ਇਹਦੇ ਨਾਲ ਸਭ ਤੋਂ ਪਹਿਲਾਂ 356 ਦੀ ਜੇ ਗੱਲ ਕਰਦੇ ਚਲੇ ਗਏ ਤਾਂ ਪੰਜਾਬ ਦੇ ਵਿੱਚ ਹੀ ਲਾਈ ਗਈ ਸੀਗੀ। ਫਿਰ ਕੇਰਲਾ ਦੇ ਵਿੱਚ ਰਾਸ਼ਟਰਪਤੀ ਰਾਜ ਲਾਇਆ ਗਿਆ। ਫਿਰ ਤਾਂ ਪੰਜਾਬ ਦੇ ਵਿੱਚ ਆਪਾਂ ਦੇਖਿਆ ਕਿ ਕਾਂਗਰਸ ਨੇ ਕਿਵੇਂ ਰਾਸ਼ਟਰਪਤੀ ਰਾਜ ਦੇ ਨਾਲ ਪੰਜਾਬ ਦੇ ਵਿੱਚ ਇੱਕ ਲੰਮਾ ਸਮਾਂ ਸਰਕਾਰੀ ਮਸ਼ੀਨਰੀ ਦੁਆਰਾ ਪੰਜਾਬ ਦੇ ਲੋਕਾਂ ਨੂੰ ਕੁਚਲਣ ਦੀ ਗੱਲ ਕੀਤੀ। ਪਰ ਇਹਦੇ ਨਾਲ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਆਰਟੀਕਲ 167 ਜਿਹੜਾ ਉਹ ਕਹਿੰਦਾ ਕਿ ਪੰਜਾਬ ਸਰਕਾਰ ਜਾਣਕਾਰੀ ਦੇਣ ਦੇ ਲਈ ਪਾਬੰਦ ਹੈ। ਤਾਂ ਕੀ ਤੁਸੀਂ ਫਿਰ ਪੰਜਾਬ ਨੂੰ ਉਸ ਰਾਸ਼ਟਰਪਤੀ ਰਾਜ ਦੀ ਗੱਲ ਕਰਕੇ ਫਿਰ ਪੰਜਾਬ ਨੂੰ ਉਸੇ ਦੌਰ ਦੇ ਵਿੱਚ ਧੱਕਣਾ ਚਾਹੁੰਦੇ ਹੋ ਕਿ ਤੁਹਾਡੀ ਜਿਹੜੀ ਇੰਟੈਂਸ਼ਨ ਹੈ, ਤੁਹਾਡੀ ਜਿਹੜੀ ਇੱਕ ਮਨਸ਼ਾ ਵਾ, ਉਹ ਤੁਸੀਂ ਲੰਬੇ ਸਮੇਂ ਤੋਂ ਲਿਆਉਣ ਲੱਗਦਾ ਕਿ ਜਿਹੜੀ ਉਹਨਾਂ ਨੇ ਚਿੱਠੀ ਲਿਖੀ ਹੈ ਉਹ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਉਹਨਾਂ ਦੇ ਦਿਮਾਗ 'ਚ ਚੱਲੀ ਆ ਰਹੀ ਸੀ ਗੱਲ, ਉਹ ਸ਼ਾਇਦ ਉਹ ਸਾਰਾ ਹੂਬ ਵਰਤਾਰਾ ਉਸੇ ਤਰ੍ਹਾਂ ਦਾ ਰਿਹਾ ਵਾ। ਅਤੇ ਇੱਥੇ ਇੱਕ ਗੱਲ ਜ਼ਰੂਰ ਕਹਿਣੀ ਬਣਦੀ ਹੈ ਕਿ
ਜੇਕਰ ਲੋਕਾਂ ਨੂੰ ਸਰਕਾਰ ਤੇ ਭਰੋਸਾ ਨਾ ਰਵੇ, ਰਾਸ਼ਟਰਪਤੀ ਰਾਜ ਦੀ ਸਿਫਾਰਿਸ਼ ਕੀਤੀ ਜਾਂਦੀ ਹੈ, ਜੇਕਰ ਸਰਕਾਰ ਦੇ ਵਿੱਚ ਲੋਕਾਂ ਦਾ ਭਰੋਸਾ ਕਾਇਮ ਨਾ ਰਹੇ, ਜੇਕਰ ਲੋਕ ਖੁਦ ਉੱਠ ਕੇ ਸਰਕਾਰ ਦੇ ਵਿਰੁੱਧ ਬਗਾਵਤ ਕਰਨ, ਤਾਂ ਗਵਰਨਰ ਸੰਵਿਧਾਨਕ ਮੁਖੀ ਹੋਣ ਦੇ ਨਾਤੇ ਕਹਿ ਸਕਦਾ ਵਾ ਕਿ ਸਰਕਾਰ ਲੋਕਾਂ ਦਾ ਭਰੋਸਾ ਗਵਾ ਚੁੱਕੀ ਹੈ। ਲੋਕਾਂ ਨੂੰ ਸਰਕਾਰ ਤੇ ਯਕੀਨ ਨਹੀਂ ਰਿਹਾ, ਪਰ ਹੁਣ ਇੱਥੇ ਰਾਸ਼ਟਰਪਤੀ ਰਾਜ ਲਾ ਦੇਣਾ ਚਾਹੀਦਾ। ਹੁਣ ਮਸਲਾ ਨਸ਼ੇ ਦਾ, ਮਾਨਸਾ ਦੇ ਵਿੱਚ ਕਿੱਡਾ ਵੱਡਾ ਪ੍ਰੋਟੈਸਟ ਚੱਲ ਰਿਹਾ, ਆਪਾਂ ਨੂੰ ਪਤਾ ਹੈ ਰਾਜਜੀਤ ਸਿੰਘ ਹੁੰਦਲ ਵਰਗਿਆਂ ਦੀ ਭਾਲ ਕੀਤੀ ਜਾ ਰਹੀ ਹੈ, ਪਰ ਨਸ਼ੇ ਦਾ ਮਸਲਾ ਹੋਣ ਦੇ ਆੜ ਦੇ ਹੇਠ ਤੇ ਸਿਰਫ ਇਹ ਗੱਲ ਕਹਿ ਦੇਣੀ ਰਾਸ਼ਟਰਪਤੀ ਵੱਲੋਂ ਕਿ ਮੇਰੀਆਂ ਚਿੱਠੀਆਂ ਦਾ ਜਵਾਬ ਨਹੀਂ ਦਿੰਦੇ, ਤੇ ਕੀ ਤੁਸੀਂ ਰਾਸ਼ਟਰਪਤੀ ਰਾਜ ਲਾਉਣ ਦੀ ਚੇਤਾਵਨੀ ਤੱਕ ਚਲੇ ਜਾਓਗੇ? ਜੇਕਰ ਤੁਸੀਂ ਇਸੇ ਤਰ੍ਹਾਂ ਹੀ ਕਰਨਾ ਵਾ ਤੇ ਜਿਹੜੀਆਂ ਸਰਕਾਰਾਂ ਨੂੰ ਲੋਕ ਫਤਵਾ ਦਿੰਦੇ ਨੇ, ਲੋਕ ਆਪਣੇ ਨੁਮਾਇੰਦੇ ਚੁਣਦੇ ਨੇ, ਨੁਮਾਇੰਦੇ ਵਿਧਾਇਕ ਦਲ ਦਾ ਨੇਤਾ ਚੁਣਦੇ ਨੇ, ਤਾਂ ਇੱਕ ਪੂਰਾ ਪ੍ਰੋਸੈਸ ਆ। ਠੀਕ ਹੈ, ਧਾਰਾ 370 56 ਹੈਗੀ ਹੈ, ਠੀਕ ਹੈ, 167 ਹੈਗੀ ਹੈ, ਜਿਸ ਦੇ ਤਹਿਤ ਕੋਈ ਵੀ ਸਰਕਾਰ ਰਾਸ਼ਟਰਪਤੀ ਨੂੰ ਜਾਂ ਕਹਿ ਲਓ ਕਿ ਕੋਈ ਵੀ ਸਰਕਾਰ ਗਵਰਨਰ ਨੂੰ ਆਪਣੀ ਜਿਹੜੀ ਉਹਨਾਂ ਨੇ ਜੋ ਸਵਾਲ ਦਾ ਜਵਾਬ ਮੰਗਿਆ ਉਹ ਦੇਣ ਦੇ ਲਈ ਪਾਬੰਦ ਹੈ, ਔਰ ਕੋਈ ਵੀ ਜਾਣਕਾਰੀ ਸਰਕਾਰ ਨੂੰ ਦੇਣ ਦੇ ਲਈ ਪਾਬੰਦ ਹੈ। ਤੇ ਸਰਕਾਰਾਂ ਲੋਕਾਂ ਦੀਆਂ ਚੁਣੀਆਂ ਹੁੰਦੀਆਂ ਨੇ, ਸਰਕਾਰਾਂ ਦਾ ਜਦੋਂ ਭਰੋਸਾ ਨਾ ਕਾਇਮ ਰਵੇ ਲੋਕਾਂ ਦਾ, ਉਹ ਗੱਲ ਵੱਖਰੀ ਹੈ। ਪਰ ਅਸਲ ਦੇ ਵਿੱਚ ਜੇਕਰ ਇੱਕ ਚਿੱਠੀ ਦਾ ਰਾਜਪਾਲ ਜਵਾਬ ਨਾ ਦੇਣ ਕਰਕੇ ਰਾਜਪਾਲ ਕਹੇ ਕਿ ਮੈਂ ਚੇਤਾਵਨੀ ਦਿੰਦਾ ਕਿ ਜੇਕਰ ਤੁਸੀਂ ਹੁਣ ਵੀ ਇੱਦਾਂ ਕੀਤਾ ਤਾਂ ਮੈਂ ਰਾਸ਼ਟਰਪਤੀ ਰਾਜ ਲਾ ਦੇਵਾਂਗਾ, ਇਹ ਸਹੀ ਨਹੀਂ ਹੈ। ਇੱਕ ਪਾਵਰ, ਇੱਕ ਕੁਰਸੀ ਦੀ ਗਲਤ ਵਰਤੋਂ ਹੈ, ਇਹ ਹੰਕਾਰੀ ਵਰਤੀਰਾ ਵੀ ਕਿਹਾ ਜਾ ਸਕਦਾ ਹੈ। ਦੂਜੇ ਪਾਸੇ ਮਾਨ ਸਾਹਿਬ ਵੀ ਘੱਟ ਨਹੀਂ, ਉਹ ਵੀ ਇੱਕ ਜ਼ਿੱਦ ਫੜੀ ਬੈਠੇ ਨੇ ਕਿ ਅਸੀਂ ਜਵਾਬ ਨਹੀਂ ਦੇਣਾ ਚਾਹੁੰਦੇ। ਇੱਕ ਅੜੀਅਲ ਵਤੀਰਾ ਜਿਹੜਾ ਮਾਨ ਸਾਹਿਬ ਦਾ ਠੀਕ ਨਹੀਂ ਹੈ। ਤੁਸੀਂ ਇੱਕ ਅਥਾਰਟੀ ਨੂੰ ਜਵਾਬ ਦਿਓ ਤੇ ਉਹ ਤੁਹਾਡੇ ਫਰਜ਼ਾਂ ਦਾ ਹਿੱਸਾ ਹੈ, ਤੁਸੀਂ ਚਾਹ ਕੇ ਵੀ ਇਸ ਗੱਲ ਤੋਂ ਭੱਜ ਨਹੀਂ ਸਕਦੇ। ਠੀਕ ਹੈ, ਪੰਜਾਬ ਦੇ ਵਿੱਚ ਰਾਜਪਾਲ ਸਾਹਿਬ ਕੁਝ ਹੱਦਾਂ ਲੰਘਦੇ ਨੇ ਤੇ ਕੁਝ ਥਾਈਂ ਪੰਜਾਬ ਸਰਕਾਰ ਵੀ, ਮਾਨ ਸਰਕਾਰ ਵੀ ਜਿਹੜੀ ਹੈ ਉਹ ਤੁਹਾਨੂੰ ਗਲਤ ਜਾਪੂਗੀ, ਪਰ ਇਹਨਾਂ ਦੋਹਾਂ ਧਿਰਾਂ ਦੀ ਟਸਲ ਦੇ ਵਿੱਚ ਨੁਕਸਾਨ ਕਿਹਦਾ ਹੋ ਰਿਹਾ? ਨੁਕਸਾਨ ਪੰਜਾਬ ਦਾ ਹੋਣਾ। ਸੋ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦਾ, ਪੰਜਾਬੀਆਂ ਦਾ ਨੁਕਸਾਨ ਹੋਵੇ। ਇਸ ਕਰਕੇ ਦੋਨਾਂ ਧਿਰਾਂ ਨੂੰ ਇਹ ਸਲਾਹ ਕਿ ਆਪੋ ਆਪਣਾ ਅੜੀਅਲ ਵਤੀਰਾ ਛੱਡ ਕੇ ਤੁਸੀਂ ਸਿਰਫ ਇੱਕ ਉਸ ਪੈਟਰਨ 'ਤੇ ਆ ਕੇ ਗੱਲ ਕਰੋ ਕਿ ਇੱਕ ਪਾਸੇ ਸੰਵਿਧਾਨਕ ਮੁਖੀ ਹੈ, ਦੂਜੇ ਪਾਸੇ ਲੋਕਾਂ ਦਾ ਚੁਣਿਆ ਨੁਮਾਇੰਦਾ ਹੈ, ਤੇ ਆਪਸੀ ਰਾਬਤਾ ਕਾਇਮ ਕਰੋ। ਜਿਹੜੇ ਸਵਾਲਾਂ ਦੇ ਜਵਾਬ ਮੰਗੇ ਜਾ ਰਹੇ ਨੇ, ਜਿਹੜੀਆਂ ਜਾਣਕਾਰੀਆਂ ਮੰਗੀਆਂ ਜਾ ਰਹੀਆਂ ਨੇ, ਉਹਨਾਂ ਜਾਣਕਾਰੀਆਂ ਨੂੰ ਮੁਹੱਈਆ ਕਰਵਾ ਦਿੱਤਾ ਜਾਵੇ। ਪਹਿਲਾਂ ਵੀ ਤਾਂ ਸਰਕਾਰਾਂ ਕਰਦੀਆਂ ਰਹੀਆਂ, ਪਰ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਨਾ ਅੱਜ ਲੱਗਣਾ ਚਾਹੀਦਾ, ਨਾ ਕੱਲ੍ਹ ਲੱਗਣਾ ਚਾਹੀਦਾ। ਔਰ ਜੇਕਰ ਮਾਨ ਸਾਹਿਬ ਇਹ ਅੜੀਅਲ ਵਤੀਰਾ ਰੱਖਣਾ ਹੀ ਚਾਹੁੰਦੇ ਆ ਕਿ ਅਸੀਂ ਨਹੀਂ ਜਵਾਬ ਦੇਣਾ, ਤਾਂ ਫਿਰ ਤੁਸੀਂ ਜਿਹੜਾ ਗਵਰਨਰ ਦਾ ਅਹੁਦਾ ਹੈ ਇਹਦੇ ਵਿਰੁੱਧ ਕੋਈ ਨਾ ਕੋਈ ਪ੍ਰੋਟੈਸਟ ਕਰੋ, ਕੋਈ ਨਾ ਕੋਈ ਇਹਦੇ ਵਿਰੁੱਧ ਲਾਮਬੰਦੀ ਕਰੋ। ਪਰ ਜੋ ਵੀ ਹੈ ਇਹਦੇ 'ਚ ਨੁਕਸਾਨ, ਜਿਵੇਂ ਮੈਂ ਕਹਿ ਚੁੱਕਿਆ ਵਾਂ ਕਿ ਪੰਜਾਬੀਆਂ ਦਾ ਹੋਣਾ ਵਾ। ਤੇ ਇੱਥੇ ਤੁਹਾਨੂੰ ਯਾਦ ਕਰਵਾ ਦੇਵਾਂ ਕਿ ਪੰਜਾਬ ਤੇ ਪੱਛਮੀ ਬੰਗਾਲ ਦੇ ਵਿੱਚ ਇਹ ਟਸਲ ਖਾਸ ਕਰਕੇ ਹੈ, ਕਿਉਂਕਿ ਪੰਜਾਬ ਦੇ ਵਿੱਚ ਬਨਵਾਰੀ ਲਾਲ ਪੁਰੋਹਿਤ ਨੇ, ਤੇ ਪੱਛਮੀ ਬੰਗਾਲ ਦੇ ਵਿੱਚ ਜਦੋਂ ਜਗਦੀਪ ਧਨਖੜ ਸੀਗੇ ਜਿਹੜੇ ਕਿ ਅੱਜ ਬੜੇ ਉੱਚ ਅਹੁਦੇ 'ਤੇ ਬੈਠੇ ਨੇ, ਤਾਂ ਉਹਨਾਂ ਨੂੰ ਪੱਛਮੀ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਦੀ ਸਰਕਾਰ ਦੇ ਨਾਲ ਪੂਰਾ ਐਂ ਟਸਲਬਾਜ਼ੀ ਕਰਨ ਦੇ ਲਈ ਜਾਣਾ ਜਾਂਦਾ ਸੀਗਾ। ਤੇ ਅੱਜ ਕੱਲ੍ਹ ਉਹਨਾਂ ਦੀ ਪ੍ਰਮੋਸ਼ਨ ਹੋ ਗਈ, ਅੱਜ ਕੱਲ੍ਹ ਉਹ ਰਾਜ ਸਭਾ ਨੇ। ਤਾਂ ਮਤਲਬ ਇਹ ਦੇਖਿਆ ਜਾਣਾ ਚਾਹੀਦਾ ਕਿ ਸਿਰਫ ਰਾਜਪਾਲ ਜਿਹੜੇ ਨੇ ਉਹ ਸਰਕਾਰਾਂ ਦੇ ਨਾਲ, ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਦੇ ਨਾਲ ਇਸ ਤਰ੍ਹਾਂ ਪੇਸ਼ ਆਉਂਦੇ ਨੇ ਕਿ ਉਹ ਚੌਧੇ ਮਾਣੇ ਜਾ ਸਕਣ। ਜੇਕਰ ਤੁਸੀਂ ਕਿਸੇ ਸਰਕਾਰ ਨੂੰ ਕੰਮ ਕਰਨ ਦੇਣਾ ਹੀ ਨਹੀਂ, ਤਾਂ ਤੁਸੀਂ ਫਿਰ ਇਹ ਜਿਹੜੀ ਚੋਣਾਂ ਦੀ ਪ੍ਰਕਿਰਿਆ ਨੂੰ ਛੱਡੋ ਪਰਾਂ, ਇਹਦਾ ਕਿਉਂ ਇੰਨਾ ਖਰਚਾ ਕੀਤਾ ਵਾ? ਤੁਸੀਂ ਆਪਣੇ ਇੱਕ ਨੋਮੀਨੇਟ ਬੰਦੇ ਕਰ ਲਿਆ ਕਰੋ ਕਿ ਜੀ ਆਹ ਬੰਦੇ ਸਾਡੇ ਨੋਮੀਨੇਟਡ ਨੇ, MLA ਨੇ, ਤੇ ਇਹ ਵਿਧਾਇਕ ਦਲ ਦਾ ਨੇਤਾ ਵਾ, ਇਹ ਸਰਕਾਰ ਚਲਾਊਗੀ। ਬਸ ਫਿਰ ਜਿਵੇਂ ਉਹ ਚਲਾਉਂਦਾ ਚਲਾਈ ਚੱਲੇ। ਫਿਰ ਲੋਕਾਂ ਦੇ ਵੋਟ ਰਾਜ ਦੀ ਜਿਹੜੀ ਅਸਲ ਦੇ ਵਿੱਚ ਤਾਕਤ, ਉਸ ਤਾਕਤ ਦਾ ਕੀ ਬਣੂ? ਲੋਕਾਂ ਨੇ ਜਿਹਨੂੰ ਫਤਵਾ ਦਿੱਤਾ ਉਸ ਫਤਵੇ ਦਾ ਇਹ ਬਿਲਕੁਲ ਨਰਾਦਰ ਆ, ਉਹਦੀ ਬੇਇੱਜ਼ਤੀ ਹੈ, ਤੇ ਬਿਲਕੁਲ ਆਪ ਹੁਦਰਾਪਾਣਾ ਤੇ ਇੱਕ ਹੰਕਾਰੀ ਵਤੀਰਾ ਵਾ ਕਿ ਮੈਂ ਚੱਕ ਕੇ ਜੀ ਆਹ ਕਰ ਦੂੰਗਾ। ਸੋ ਤੁਹਾਨੂੰ ਇਸ ਵਾਸਤੇ ਥੋੜ੍ਹੋ ਕਿ ਕਿਆ ਰਾਜਪਾਲ ਲਾਇਆ ਗਿਆ, ਗਵਰਨਰ ਲਾਇਆ ਗਿਆ। ਤੁਹਾਨੂੰ ਇਸ ਕਰਕੇ ਗਵਰਨਰ ਲਾਇਆ ਗਿਆ ਕਿ ਤੁਸੀਂ ਜੋ ਚੁਣੀ ਹੋਈ ਸਰਕਾਰ ਆ, ਜਿੱਥੇ ਉਹ ਕੁਤਾਹੀ ਕਰ ਰਹੀ ਹੈ, ਜਿੱਥੇ ਉਹ ਲੋਕਾਂ ਦੇ ਫਰਜ਼, ਲੋਕਾਂ ਪ੍ਰਤੀ ਜੋ ਫਰਜ਼ ਨੇ ਉਹ ਨਹੀਂ ਸਹੀ ਨਿਭਾ ਰਹੀ, ਤਾਂ ਉੱਥੇ ਤੁਸੀਂ ਆਪਣਾ ਇੰਟਰਵੀਨ ਕਰਕੇ, ਉੱਥੇ ਤੁਸੀਂ ਆਪਣੀ ਦਖਲਅੰਦਾਜ਼ੀ ਕਰਕੇ ਤੁਸੀਂ ਉਹਨਾਂ ਤੋਂ ਸਹੀ ਕੰਮ ਕਰਾਉਣਾ ਵਾ। ਨਸ਼ੇ ਦਾ ਮੁੱਦਾ ਹੈ, ਮੁੱਦਾ ਆਪਾਂ ਮੰਨਦੇ ਹਾਂ, ਪਰ ਕੀ ਤੁਸੀਂ ਸਿਰਫ ਇੱਕ ਮੁੱਦੇ ਦੀ ਆੜ ਦੇ ਹੇਠ ਤੇ ਚਿੱਠੀਆਂ ਦਾ ਜਵਾਬ ਨਾ ਦੇਣ ਦੀ ਆੜ ਦੇ ਹੇਠ ਤੁਸੀਂ ਕਹੋਗੇ ਕਿ ਮੈਂ ਰਾਸ਼ਟਰਪਤੀ ਰਾਜ ਦੀ ਸਿਫਾਰਿਸ਼ ਕਰ ਦਿਆਂਗਾ? ਇਹ ਬਿਲਕੁਲ ਜਾਇਜ਼ ਨਹੀਂ ਹੈ। ਇਹ ਚੁਣੀ ਹੋਈ ਸਰਕਾਰ ਦਾ ਜਿੱਥੇ ਨਿਰਾਦਰ ਕਰਨ ਦੇ ਬਰਾਬਰ ਆ, ਉੱਥੇ ਲੋਕਾਂ ਦੇ ਫਤਵੇ ਦਾ ਵੀ ਨਿਰਾਦਰ ਕਰਨ ਦੇ ਬਰਾਬਰ ਹੈ। ਤੁਸੀਂ ਸਰਕਾਰ ਨੂੰ ਰਿਕਮੈਂਡੇਸ਼ਨ ਕਰ ਸਕਦੇ ਹੋ, ਤੁਸੀਂ ਸਰਕਾਰ ਨੂੰ ਕਹਿ ਸਕਦੇ ਹੋ ਕਿ ਨਸ਼ਿਆਂ ਦੇ ਮੁੱਦੇ 'ਤੇ ਦੱਸੋ ਤੁਸੀਂ ਕੀ ਕੀਤਾ, ਪਰ ਇਸ ਇੱਕ ਮੁੱਦੇ ਦੀ ਆੜ ਦੇ ਹੇਠ ਰਾਸ਼ਟਰਪਤੀ ਰਾਜ ਵੱਲ ਨੂੰ ਵਧਣਾ ਕਦੇ ਵੀ ਜਾਇਜ਼ ਨਹੀਂ, ਕਿਉਂਕਿ ਜਿੰਨਾ ਚਿਰ ਲੋਕਾਂ ਦਾ ਭਰੋਸਾ ਸਰਕਾਰ ਦੇ ਵਿੱਚ ਹੁੰਦਾ, ਉਹਨਾਂ ਚਿਰ ਕਿਸੇ ਵੀ ਸਰਕਾਰ ਨੂੰ ਬਰਖਾਸਤ ਕਰਨਾ ਨਾ ਲੋਕਤਾਂਤਰਿਕ ਢੰਗ ਦੇ ਨਾਲ ਠੀਕ ਹੈ, ਤੇ ਨਾ ਹੀ ਇਖਲਾਕੀ ਢੰਗ ਦੇ ਨਾਲ ਠੀਕ ਹੈ।
ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ ਹੋਰ ਨਵੀਂ